इंडियन कॉन्स्टिट्यूशन च कोई वंदे मातरम का मैंशन नहीं है, लेकिन लेटर ऑन कित्थों आया कि जी जेड़ा नेशनल एंथम है वो जनगण मन है और जेड़ा राष्ट्रीय गीत है वो वंदे मातरम है। हुण क्योंकि वंदे मातरम फुल ऑफ हेट्रेड है टुवर्ड्स माइनॉरिटीज़ और जेड़ा हिंदू तवियां दा भारत नूं एक जियोग्राफिकल स्पिरिचुअल यूनिट दे तौर दे उत्ते दुर्गा दे नाल जोड़ के और जेड़ा इहनूं तोड़न दी गल करे वो राक्षस है और उहदा खून पीना जायज़ है, उन्हां नूं सूट करदा सी। इस लई जिउं ही ये मोदी एंड कंपनी दी गवर्नमेंट आई इन्हां ने हौली हौली इहनूं पुश करना शुरू कीता वंदे मातरम नूं। ਹੁਣ ਪਿਛਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਮਾਨਸੂਨ ਸੈਸ਼ਨ ਵਾਲਾ ਹੈ ਉਹਦੇ 'ਚ ਉਹਨਾਂ ਨੇ ਇੱਕ ਲਾ ਲਿਆਂਦਾ ਕਿ ਵੀ ਜਿਹੜਾ ਵੰਦੇ ਮਾਤਰਮ ਨਾ ਗਾਏ ਜਾਂ ਉਹਦਾ ਅਪਮਾਨ ਕਰੇ ਉਹਨੂੰ 3 ਸਾਲ ਤੋਂ ਜ਼ਿਆਦਾ ਕੈਦ ਔਰ ਉਹਨੂੰ ਉਹ ਵੀ ਲਾ ਪਾਸ ਕਰਵਾ ਦਿੱਤਾ ਹੈ। ਹਜ਼ਾਰਾਂ ਮਦਰਸੇ ਨੇ, ਕੁਝ ਗਵਰਨਮੈਂਟ ਤੋਂ ਫੰਡ ਵੀ ਲੈਂਦੇ ਨੇ, ਕੁਝ ਇੰਡੀਪੈਂਡੈਂਟ ਨੇ, ਉਹਨਾਂ ਨੂੰ ਆਰਡਰ ਕੱਢਿਆ ਗਿਆ ਕਿ ਭਾਈ ਤੁਸੀਂ ਇਹ ਵੰਦੇ ਮਾਤਰਮ ਜਿਹੜਾ ਨਹੀਂ ਗਾਏਗਾ ਉਹਦੀ ਰੈਕਗਨੀਸ਼ਨ ਕੈਂਸਲ ਹੋਏਗੀ, ਉਹਨੂੰ patriotism is the last refuge of the scoundrels। ਹੁਣ ਤਾਂ ਸਿਰਫ ਇੱਕੋ ਗੱਲ ਬਾਕੀ ਰਹਿ ਗਈ ਹੈ ਕਿ ਜੀ ਮਨੂ ਸਮ੍ਰਿਤੀ ਨੂੰ ਸੰਵਿਧਾਨ ਡਿਕਲੇਅਰ ਕਰਨਾ ਬਾਕੀ ਹੈ। ਬਾਕੀ ਜੋ ਹਾਲ ਇਹਨਾਂ ਨੇ ਜੁਡੀਸ਼ਰੀ ਦਾ, ਲੈਜਿਸਲੇਚਰ ਦਾ, ਐਗਜ਼ੈਕਟਿਵ ਦਾ ਕੀਤਾ ਹੈ, ਮੀਡੀਆ ਦਾ ਕੀਤਾ ਹੈ, ਜਿਵੇਂ ਕਾਨੂੰਨ ਦੀ ਕੋਈ ਚੀਜ਼ ਨਹੀਂ ਹੈ। ਔਰ ਹੁਣ ਜਿਹੜਾ ਇਹ ਵੰਦੇ ਮਾਤਰਮ ਦੀ ਰੌ ਦੇ ਹਵਾਲੇ ਨਾਲ ਇਹ ਜਿਹੜਾ ਅਗੇਨ ਇੱਕ ਨਫ਼ਰਤ ਫੈਲਾਉਣਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि मोदी सरकार वालों ऐलान किया गया है कि इस बार 15 अगस्त के आज़ादी जश्न मौके दिल्ली के लाल किले तो वंदे मातरम गीत गाया जाएगा। जाहिर है कि ये मुसलमान विरोधी गीत है। भारत का लगभग पूर्ण तौर पर हिंदूकरण हो चुका है, सिर्फ मनु समृति को संविधान बनाना ही बाकी बचा है। सो इस बारे आप गलबात करन जा रहे हैं। सो असीं चाहांगे कि तुसीं इस तरह बड़े रहना, देखण सुन लिया, लिखण लई तुहाडा सब दा बहुत बहुत धन्नवाद जी। डॉक्टर साहब की विचार ने? देखो कुछ चीज़ां ਜਿਹੜੀਆਂ बेशक देखण ਨੂੰ ਸਿੰਬੋਲਿਕ ਹੁੰਦੀਆਂ ਜਾਂ ਇਹ ਲੱਗਦਾ ਕਿ ਵੀ ਚਲੋ ਜੇ ਕੋਈ ਗੀਤ ਕਿਸੇ ਨੇ ਇੱਥੇ ਪੜ੍ਹ ਲਿਆ ਜਾਂ ਉੱਥੇ ਪੜ੍ਹ ਲਿਆ ਤਾਂ ਉਹਦੇ ਨਾਲ ਕੀ ਫਰਕ ਪੈਂਦਾ। ਨਹੀਂ, ਇਹ ਸਿੰਬੋਲਿਕ ਨਹੀਂ ਹੈ, ਇਹ ਮੈਸੇਜ ਦੇਣਾ ਹੁੰਦਾ ਹੈ। ਜਦੋਂ ਹੁਣ ਕਿਸੇ ਮੁਸਲਮਾਨ ਨੂੰ ਜਾਂ ਈਸਾਈ ਨੂੰ ਘੇਰ ਕੇ ਉਸ ਦੀ ਮਾਰ ਕੁੱਟ ਕਰਕੇ ਹਿੰਦੂ ਤਾਂ ਵੀ ਕਹਿੰਦੇ ਨੇ ਕਿ ਜੈ ਸ਼੍ਰੀ ਰਾਮ ਕਹਿ, ਉਸ ਤੋਂ ਘਵਾਉਂਦੇ ਨੇ। ਹੁਣ ਇਹੀ ਗੱਲ ਜਦੋਂ ਅਸੀਂ ਭਗਤ ਨਾਮਦੇਵ ਜੀ ਜਾਂ ਦੂਸਰਿਆਂ ਦੇ ਜੀਵਨ 'ਚ ਦੇਖਦੇ ਹਾਂ ਕਿ ਜੇ ਉਹੀ ਹਾਲਾਂ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਹ, ਕਿ ਰਾਮ ਅੱਲਾ ਖੁਦਾ ਜਿਹੜਾ ਉਹ ਇੱਕੋ ਹੀ ਉਸ ਵਾਹਿਗੁਰੂ ਦੇ ਨਾਂ ਨੇ। ਲੇਕਿਨ ਜਦੋਂ ਤੁਹਾਨੂੰ ਕੋਈ ਫੋਰਸੀਬਲੀ ਅੱਲਾ ਕਵਾਏ, ਜੋ ਤੁਸੀਂ ਜੇ ਤੁਸੀਂ ਰਾਮ ਕਹਿਣਾ ਚਾਹੁੰਦੇ ਹੋ ਜਾਂ ਵਾਹਿਗੁਰੂ ਕਹਿਣਾ ਚਾਹੁੰਦੇ ਹੋ ਜਾਂ ਜੇ ਤੁਸੀਂ ਅੱਲਾ ਜਾਂ ਖੁਦਾ ਕਹਿਣਾ ਚਾਹੁੰਦੇ ਹੋ ਜਾਂ ਕਹਿੰਦੇ ਹੋ ਤੇ ਤੁਹਾਨੂੰ ਕੋਈ ਜ਼ਬਰਦਸਤੀ ਰਾਮ ਕਵਾਏ ਤੇ ਤੁਸੀਂ ਉਹਨੂੰ ਨਹੀਂ ਮੰਨਦੇ, ਉਹਦੇ ਲਈ ਹੀ ਕੁਰਬਾਨੀਆਂ ਹੁੰਦੀਆਂ ਨੇ ਔਰ ਦੂਸਰਾ ਹੁੰਦਾ। ਸੋ ਮਤਲਬ ਇਹ ਹੁੰਦਾ ਕਿ ਵੀ ਲਫ਼ਜ਼ ਤਾਂ ਹੁਣ ਉਹੀ ਰਾਮ ਹੈ, ਉਹੀ ਅੱਲਾ ਹੈ, ਲੇਕਿਨ ਉਹ ਕਿਉਂ ਜਿਹੜਾ ਉਸ ਦੇ ਉੱਤੇ ਵਿਰੋਧ ਹੁੰਦਾ ਕਿਉਂਕਿ ਇਹ ਕਿਸੇ ਹੋਰ ਦੀ ਧੌਂਸ ਹੈ। ਤੁਹਾਡੇ ਦੀਨ, ਤੁਹਾਡੇ ਈਮਾਨ ਨੂੰ ਉਹਨੂੰ ਰਿਡੀਕਿਊਲ ਕੀਤਾ ਜਾ ਰਿਹਾ, ਤੁਹਾਨੂੰ ਫੋਰਸ ਕੀਤਾ ਜਾ ਰਿਹਾ ਕੁਛ ਕਹਿਣ ਦੇ ਉੱਤੇ। ਹੁਣ RSS ਜਿਹਦਾ ਜਨਮ 1925 ਦੇ ਵਿੱਚ ਹੋਇਆ, ਨਾ ਇਹਨਾਂ ਦੀ ਅੰਗਰੇਜ਼ਾਂ ਦੇ ਖਿਲਾਫ ਕੋਈ ਸਟਰਗਲ ਹੈ, ਕੋਈ ਇਹਨਾਂ ਦਾ ਹੀਰੋ ਨਹੀਂ। ਈਵਨ ਹਾਲਾਂ ਸਾਵਰਕਰ ਕਦੇ RSS ਦਾ ਪ੍ਰੈਜ਼ੀਡੈਂਟ ਜਦੋਂ ਹਿੰਦੂ ਮਹਾਸਭਾ ਦਾ ਤਾਂ ਰਿਹਾ, ਲੇਕਿਨ ਸਾਵਰਕਰ ਨੂੰ ਜਿਹੜਾ ਮਾਫੀਕਰ ਕਹਿੰਦੇ ਨੇ ਕਿ 12 ਚਿੱਠੀਆਂ ਉਹਨੇ ਜੇਲ੍ਹ 'ਚ ਹੁੰਦਿਆਂ ਅੱਡ-ਅੱਡ ਮੌਕਿਆਂ ਦੇ ਉੱਤੇ ਮਾਫੀਆਂ ਦੀਆਂ ਲਿਖੀਆਂ, ਮਾਫੀਨਾਮਾ ਲੈ ਕੇ ਅੰਗਰੇਜ਼ਾਂ ਤੋਂ ਪੈਨਸ਼ਨ ਵੀ ਲੈਂਦਾ ਰਿਹਾ ਔਰ ਅਖੀਰ ਤੱਕ 47 ਤੱਕ ਔਰ ਬਾਅਦ 'ਚ ਗਾਂਧੀ ਦੇ ਮਰਡਰ 'ਚ ਵੀ ਉਹ ਇਨਵੋਲਵ ਸੀ। ਨਥੂ ਰਾਮ ਗੋਡਸੇ ਉਹਦਾ ਹੀ ਚੇਲਾ ਸੀ।
ਲੇਕਿਨ ਇਸ ਸਭ ਦੇ ਔਰ ਨਾ ਹੀ ਕੋਈ ਵੀ ਆਰਐਸਐਸ ਦੇ, ਔਰ ਇਹ ਕਿੰਨੀ ਵਾਰੀ ਉਹਨਾਂ ਨੂੰ ਆਪੋਜੀਸ਼ਨ ਔਰ ਦੂਸਰਿਆਂ ਨੇ ਚੈਲੰਜ ਕੀਤਾ ਹੈ ਕਿ ਕੋਈ ਇੱਕ ਬੰਦਾ ਆਰਐਸਐਸ ਦਾ ਦਿਖਾ ਦਿਓ ਜਿਹੜਾ ਜਿਹਨੇ ਕੋਈ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੇ ਲਈ ਮੁਲਕ 'ਚੋਂ ਕੋਈ ਕੁਰਬਾਨੀ ਕੀਤੀ ਹੋਏ। ਕੁਛ ਨਹੀਂ ਹੈ। ਅੰਗਰੇਜ਼ਾਂ ਦੀ ਪਿਛਲਗ ਦੇ ਤੌਰ ਤੇ ਇਹਨਾਂ ਨੂੰ ਉਹਨਾਂ ਨੇ ਜਿਹੜਾ ਡਿਵਾਈਡ ਸੀ, ਕਮਿਊਨਲ ਡਿਵਾਈਡ, ਉਹਦੇ ਲਈ ਅੰਗਰੇਜ਼ਾਂ ਨੇ ਵੀ ਵਰਤਿਆ। ਇਹੀ ਹਾਲ ਜਿਹੜਾ ਅਸੀਂ ਹਿੰਦੂ ਮਹਾਸਭਾ ਦੇ ਐਂਗਲ ਤੋਂ ਦੇਖਦੇ ਹਾਂ। ਹਾਲਾਂਕਿ ਹਿੰਦੂ ਮਹਾਸਭਾ ਦਾ ਜਿਵੇਂ ਉਹਨਾਂ ਦਾ ਮਦਨ ਮੋਹਨ ਮਾਲਵੀਆ ਉਹ ਕਾਂਗਰਸ ਦੇ ਨਾਲ ਜਾਂ ਗਾਂਧੀ ਨਾਲ ਥੋੜ੍ਹਾ ਇਸ ਲਈ ਪਿੱਛੇ ਹਟਿਆ ਕਿ ਜੀ ਜਿਹੜਾ ਹਿੰਦੂਤਵਾ ਉਹ ਚਾਹੁੰਦੇ ਸੀ ਕਿ ਲਾਗੂ ਹੋਏ, ਗਾਂਧੀ ਜ਼ਿਆਦਾ ਇੱਕ ਜਿਹਨੂੰ ਇਹ ਕਹੋ ਕਿ ਧੋਖੇਬਾਜ਼ੀ ਦਾ ਜਾਲ ਵਿਛਾ ਰਿਹਾ ਸੀ ਤਾਂ ਕਿ ਮੁਸਲਮਾਨ ਵੀ ਉਹਦੇ 'ਚ ਫਸ ਜਾਣ, ਸਿੱਖ ਤਾਂ ਫਸ ਗਏ। ਸੋ ਉਹ ਮਾਲਵੀਆ ਨੂੰ ਲੱਗਦਾ ਸੀ ਕਿ ਵੀ ਇਹ ਗਾਂਧੀ ਸੌਫਟ ਹੈ ਮੁਸਲਮਾਨਾਂ ਬਾਰੇ। ਸੌਫਟ ਕੋਈ ਨਹੀਂ ਸੀਗਾ। ਉਹਦਾ ਮਕਸਦ ਉਹ ਵਰਨ ਆਸ਼ਰਮ 'ਚ ਨੂੰ ਮੰਨਣ ਵਾਲਾ ਰਾਮ ਰਾਜ ਦੇ ਨਾਂ ਥੱਲੇ ਹਿੰਦੂ ਰਾਜ। ਪਰ ਉਹ ਇੱਕ ਜਿਸ ਨੂੰ ਉਹਨੇ ਲਾਰਡ ਵਾਵਲ ਨੇ ਕਿਹਾ ਸੀ ਕਿ ਆਈ ਡੋਂਟ ਨੋ ਹਾਊ ਪੀਪਲ ਸੇ ਹਿਮ ਮਹਾਤਮਾ, ਹੀ ਇਜ਼ ਅ ਵੈਰੀ ਸ਼ਰੂਡ ਪੋਲੀਟੀਸ਼ੀਅਨ। ਔਰ ਡਾਕਟਰ BR ਅੰਬੇਦਕਰ ਦੇ ਤਾਂ ਉਸ ਤੋਂ ਵੀ ਉਹਦੇ ਬਾਰੇ ਜਿਹੜੇ ਵਿਚਾਰ ਨੇ ਉਹ ਕਲੀਅਰ ਨੇ ਕਿ ਵੀ ਕਿੰਨਾ ਵੱਡਾ ਉਹ ਫਰੋਡੀਆ ਸੀ। ਔਰ ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਵੀ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਇਸ ਲਈ ਉਹ ਮੁਸਲਮਾਨਾਂ ਲਈ ਪਾਕਿਸਤਾਨ ਬਣਾਉਣ 'ਚ ਕਾਮਯਾਬ ਰਹੇ ਕਿਉਂਕਿ ਉਹ ਗਾਂਧੀ ਨੂੰ ਸਮਝ ਚੁੱਕੇ ਸੀ। ਲੇਕਿਨ RSS ਨੇ ਤਾਂ ਆਪਣਾ ਏਜੰਡਾ ਹਿੰਦੁਸਤਾਨ ਜਦੋਂ ਡਿਕਲੇਅਰ, ਉਹਨਾਂ ਨੇ ਤਾਂ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਭਾਈ ਅਸੀਂ ਨਾਜ਼ੀਆਂ ਦੀ ਆਈਡੀਓਲੋਜੀ 'ਚ ਯਕੀਨ ਕਰਦੇ ਹਾਂ, ਇੱਥੇ ਅਸੀਂ ਤੁਹਾਨੂੰ ਕਿਸੇ ਨੂੰ ਰਹਿਣ, ਜਾਂ ਤੁਸੀਂ ਐਸੀਮੀਲੇਟ ਐਸੀਮੀਲੇਟ ਔਰ ਐਨਾਈਲੇਟ, ਜਾਂ ਤੁਹਾਡੀ ਤਬਾਹੀ ਹੋਏਗੀ। ਹੁਣ ਉਸ ਦੌਰ ਦੇ ਵਿੱਚ ਜਦੋਂ ਅਜੇ RSS ਜੰਮਿਆ ਵੀ ਨਹੀਂ ਸੀ, 19th ਸੈਂਚੁਰੀ ਦੇ ਦੂਸਰੇ ਹਿੱਸੇ 'ਚ ਇੱਕ ਬੰਕਮ ਚੰਦਰ ਚਟਾਪਧਿਆਏ ਨੇ ਇੱਕ ਨਾਵਲ ਲਿਖਿਆ ਜਿਹਦਾ ਨਾਂ ਆਨੰਦ ਮੱਠ ਸੀ। ਔਰ ਆਨੰਦ ਮੱਠ ਦੇ ਵਿੱਚ ਉਸ ਨੇ ਇਹ ਇੱਕ ਜਿਹੜੇ ਸੈਂਟੈਂਜ਼ੇ, ਉਹਦੇ ਇੱਕ ਗੀਤ ਜਿਹਨੂੰ ਵੰਦੇ ਮਾਤਰਮ, ਕਿ ਵੀ ਉਸ ਤੋਂ ਪਹਿਲਾਂ, ਔਰ ਇਹਨਾਂ ਦੇ ਆਪਣੇ ਸ਼ੰਕਰਾਚਾਰਿਆ ਨੇ ਕਿਹਾ ਵੀ ਕਿਆ ਤੁਸੀਂ ਰੱਟ ਲਾਈ ਹੋਈ ਆ ਭਾਰਤ ਮਾਤਾ, ਦੱਸੋ ਕਿਹੜੇ ਵੇਦ ਸ਼ਾਸਤਰ ਪੁਰਾਣ ਦੇ ਵਿੱਚ ਭਾਰਤ ਮਾਤਾ ਐਜ਼ ਏ ਗੋਡੈਸ ਮੰਨੀ ਹੋਈ ਹੈ? ਉਹਦੇ ਤਾਂ ਹੋਂਦ ਹੀ ਨਹੀਂ ਹੈ। ਇਹ ਉਹਨੇ ਜਿਹੜਾ ਇਹ ਨਾਵਲ ਦੇ ਵਿੱਚ ਜਿਹੜਾ ਇੱਕ ਕਰੈਕਟਰ ਜਿਹਦੇ 'ਚ ਉਹਨੇ ਭਾਰਤ ਦੀ ਜੀਓਗ੍ਰਾਫੀਕਲ ਐਂਟੀਟੀ ਨੂੰ ਦੁਰਗਾ ਦੇ ਨਾਲ ਜੋੜ ਕੇ, ਔਰ ਫਿਰ ਉਸ ਕਿਸਮ ਦੇ ਮੈਪ ਵੀ ਬਣਨ ਲੱਗ ਗਏ। ਜਿਹੜਾ ਭਾਰਤ ਦਾ ਮੈਪ ਹੈ ਉਹਦੇ ਬਿਹਾਈਂਡ ਦੁਰਗਾ ਸ਼ੇਰ ਤੇ ਚੜ੍ਹੀ ਹੋਈ ਹੈ ਜਾਂ ਦੂਜੇ, ਉਹ ਸਾਰੇ ਦੇ ਨਾਲ ਜੋੜ ਕੇ। ਪਰ ਉਹਦੇ 'ਚ ਜਿਹੜਾ ਆਨੰਦ ਮੱਠ, ਜਿਸ ਤੋਂ ਬਾਅਦ ਈਵਨ ਵਾਇਲੈਂਸ ਹੋਈ, ਉਹਦੇ 'ਚ ਮੁਸਲਮਾਨਾਂ ਨੂੰ ਵੀ ਐਜ਼ ਏ ਪਿਸ਼ਾਚ, ਡੈਵਲ, ਸ਼ੈਤਾਨ, ਔਰ ਈਸਾਈਆਂ ਨੂੰ ਵੀ, ਔਰ ਇਹਨਾਂ ਦਾ ਰਕਤ ਸਰਾਵ ਜਾਂ ਖੂਨ ਦਾ ਡੋਲਣਾ ਜਿਹੜਾ ਹੈ ਉਹ ਦੁਰਗਾ ਹੁਣ, ਕਿਉਂਕਿ ਜਦੋਂ ਦੁਰਗਾ ਨੂੰ ਐਜ਼ ਏ ਇਮੇਜ ਲਿਆ ਗਿਆ, ਹੁਣ ਦੁਰਗਾ ਦੇ ਹੱਥ ਦੇ ਵਿੱਚ ਇੱਕ ਖੱਪਰ ਹੁੰਦਾ ਹੈ ਜਿਹੜਾ ਖੂਨ ਨਾਲ ਭਰਿਆ ਹੁੰਦਾ ਕਿ ਵੀ ਇਹ ਉਹਨੇ ਰਾਖਸ਼ਾਂ ਦਾ ਵੱਧ ਕੀਤਾ, ਰਾਖਸ਼ ਮਾਰੇ, ਉਹਨਾਂ ਦੇ ਲਹੂ ਨਾਲ ਭਰਿਆ ਹੋਇਆ ਖੱਪਰ ਹੈ। ਸੋ ਕਾਨਸੈਪਟ ਇਹ ਸੀ ਕਿ ਵੀ ਇਸ ਧਰਤੀ ਤੋਂ ਮੁਸਲਮਾਨ ਔਰ ਈਸਾਈ ਜ਼ਾਹਰ ਹੈ ਅੰਗਰੇਜ਼ ਰੂਲਰ ਹੀ ਈਸਾਈ ਸੀਗੇ, ਮੁਸਲਮਾਨ ਜਿਹੜੇ ਨੇ ਵੱਡੀ, ਇਹਨਾਂ ਦਾ ਸਫਾਇਆ ਕਰ ਦਿਓ। ਹੁਣ ਕਿਉਂਕਿ ਹੌਲੀ ਹੌਲੀ ਜਿਹੜੇ ਬੰਗਾਲ ਦੇ ਆਈਡੀਆਲੋਗ ਸੀ ਉਹ ਹਾਵੀ ਰਹੇ, ਉਹਨਾਂ ਦੇ ਵਿੱਚ ਭਾਵੇਂ ਸੇਂਟ ਅਰਵਿੰਦੋ ਸੀ ਜਾਂ ਰਵਿੰਦਰਨਾਥ ਟੈਗੋਰ ਸੀ, ਜਾਂ ਉਸ ਤੋਂ ਪਹਿਲਾਂ 19th ਸੈਂਚੁਰੀ ਐਂਡ ਦੇ ਵਿੱਚ ਰਾਮਕ੍ਰਿਸ਼ਨ ਪਰਮਹੰਸ ਦਾ ਸਵਾਮੀ ਵਿਵੇਕਾਨੰਦ ਸੀ, ਜਿਹੜਾ ਬਾਹਰ ਵੀ ਆਇਆ, ਅਮਰੀਕਾ ਵੀ ਆਇਆ 1893 ਦੇ ਜਿਹੜਾ ਵਰਲਡ ਰਿਲੀਜੀਅਸ ਪਾਰਲੀਮੈਂਟ ਦੇ ਵਿੱਚ। ਲੇਕਿਨ ਇਹ ਜਿਹੜਾ ਵਾਇਲੈਂਟ ਪਾਰਟ ਸੀ ਵੰਦੇ ਮਾਤਰਮ ਦਾ ਜਾਂ ਦੂਜੇ, ਔਰ ਉਸ ਪੀਰੀਅਡ 'ਚ ਕਾਂਗਰਸ ਦੇ ਇੱਕ ਅੱਧੇ ਸੈਸ਼ਨ 'ਚ ਉਹਦੇ ਪਹਿਲੇ 2-3 ਸੈਂਟੈਂਜ਼ੇ ਜਿਹੜੇ ਸੱਚਮੁੱਚ ਇੱਕ ਸਪਿਰਿਚੁਅਲ ਜੀਓਗ੍ਰਾਫੀਕਲ ਐਂਟੀਟੀ ਦੀ ਤਾਂ ਗੱਲ ਕਰਦੇ ਸੀ, ਕੋਈ ਮੁਸਲਮਾਨਾਂ ਦੇ ਖਿਲਾਫ ਜਿਹੜੇ ਸੀ ਉਹਦਾ ਹਿੱਸਾ ਨਹੀਂ ਸੀਗੇ ਸੈਂਟੈਂਜ਼ੇ। ਔਰ ਜਦੋਂ ਈਵਨ ਭਾਰਤ ਦਾ ਕਨਸਟੀਟਿਊਸ਼ਨ ਬਣ ਰਿਹਾ ਸੀ ਉਦੋਂ ਵੀ ਇਹ ਡਿਬੇਟ ਹੋਈ ਕਿ ਜੀ ਨੈਸ਼ਨਲ ਐਂਥਮ ਕਿਹੜਾ ਹੋਏ। ਹੁਣ ਇਹ ਕਿਹਾ ਜਾਂਦਾ ਜੀ ਜਿਹੜਾ ਕਨਸਟੀਟਿਊਸ਼ਨ ਦਾ ਵੀ ਤਾਂ ਨੈਸ਼ਨਲ ਐਂਥਮ ਜਨ ਗਣ ਮਨ ਅਧਿਨਾਇਕ ਜਾਇਆ ਹੈ ਭਾਰਤ ਭਾਗਿਆ ਵਿਧਾਤਾ, ਹਾਲਾਂ ਉਹਦੀ ਇੱਕ ਆਪਣੀ ਬੈਕਗਰਾਊਂਡ ਹੈ ਕਿ ਉਹ ਕਿਵੇਂ ਜਾਰਜ 5 ਜਦੋਂ ਇੰਡੀਆ 'ਚ ਆਇਆ ਤਾਂ ਉਹਦੀ ਪ੍ਰੇਜ਼ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ, ਜਦੋਂ ਕਹਿੰਦਾ ਵੀ ਜਿਹੜਾ ਤੂੰ ਅਧਿਨਾਇਕ ਹੈ, ਤੇਰੀ ਜਿੱਤ ਹੋਏ, ਤੂੰ ਜਿਹੜਾ ਤੇਰੀ ਜੈ ਜੈਕਾਰ ਹੋਏ। ਲੇਕਿਨ ਕਨਸਟੀਟਿਊਸ਼ਨ ਦੇ ਵਿੱਚ ਜਨ ਗਣ ਮਨ ਨੂੰ ਰਾਸ਼ਟਰੀ ਗਾਨ ਦੇ ਤੌਰ ਤੇ
ਨੈਸ਼ਨਲ ਐਂਥਮ ਜਿਹਦੇ ਲਈ ਲਫ਼ਜ਼ ਹੈ ਉਹ ਐਕਸੈਪਟ ਕੀਤਾ ਗਿਆ। ਹੁਣ ਇੰਡੀਅਨ ਕਨਸਟੀਟਿਊਸ਼ਨ 'ਚ ਕੋਈ ਵੰਦੇ ਮਾਤਰਮ ਦਾ ਮੈਂਸ਼ਨ ਨਹੀਂ ਹੈ, ਲੇਕਿਨ ਲੇਟਰ ਔਨ ਕਿੱਥੋਂ ਆਇਆ ਕਿ ਜੀ ਜਿਹੜਾ ਨੈਸ਼ਨਲ ਐਂਥਮ ਹੈ ਉਹ ਜਨ ਗਣ ਮਨ ਹੈ ਔਰ ਜਿਹੜਾ ਰਾਸ਼ਟਰੀ ਗੀਤ ਹੈ ਉਹ ਵੰਦੇ ਮਾਤਰਮ ਹੈ। ਹੁਣ ਕਿਉਂਕਿ ਵੰਦੇ ਮਾਤਰਮ ਫੁੱਲ ਆਫ ਹੇਟਰੇਡ ਐਟ ਟੂਵਰਡਸ ਮਾਈਨੋਰਿਟੀਜ਼ ਔਰ ਜਿਹੜਾ ਹਿੰਦੂ ਤਵੀਆਂ ਦਾ ਭਾਰਤ ਨੂੰ ਇੱਕ ਜੀਓਗ੍ਰਾਫੀਕਲ ਸਪਿਰਿਚੁਅਲ ਯੂਨਿਟ ਦੇ ਤੌਰ ਦੇ ਉੱਤੇ ਦੁਰਗਾ ਦੇ ਨਾਲ ਜੋੜ ਕੇ ਔਰ ਜਿਹੜਾ ਇਹਨੂੰ ਤੋੜਨ ਦੀ ਗੱਲ ਕਰੇ ਉਹ ਰਾਖਸ਼ਸ ਹੈ ਔਰ ਉਹਦਾ ਖੂਨ ਪੀਣਾ ਜਾਇਜ਼ ਹੈ, ਉਹਨਾਂ ਨੂੰ ਸੂਟ ਕਰਦਾ ਸੀ। ਇਸ ਲਈ ਜਿਉਂ ਹੀ ਇਹ ਮੋਦੀ ਐਂਡ ਕੰਪਨੀ ਦੀ ਗਵਰਨਮੈਂਟ ਆਈ, ਇਹਨਾਂ ਨੇ ਹੌਲੀ ਇਹਨੂੰ ਪੁਸ਼ ਕਰਨਾ ਸ਼ੁਰੂ ਕੀਤਾ ਵੰਦੇ ਮਾਤਰਮ ਨੂੰ। ਹੁਣ ਪਿਛਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਮਾਨਸੂਨ ਸੈਸ਼ਨ ਵਾਲਾ ਹੈ ਉਹਦੇ 'ਚ ਉਹਨਾਂ ਨੇ ਇੱਕ ਲਾ ਲਿਆਂਦਾ ਕਿ ਵੀ ਜਿਹੜਾ ਵੰਦੇ ਮਾਤਰਮ ਨਾ ਗਾਏ ਜਾਂ ਉਹਦਾ ਅਪਮਾਨ ਕਰੇ ਉਹਨੂੰ 3 ਸਾਲ ਤੋਂ ਜ਼ਿਆਦਾ ਕੈਦ ਔਰ ਉਹਨੂੰ ਉਹ ਵੀ ਲਾਅ ਪਾਸ ਕਰਵਾ ਦਿੱਤਾ। ਫਿਰ ਯੂਪੀ ਔਰ ਬੰਗਾਲ ਵਰਗੀਆਂ ਥਾਵਾਂ ਦੇ ਉੱਤੇ ਹਜ਼ਾਰਾਂ ਮਦਰਸੇ ਨੇ, ਕੁਝ ਗਵਰਨਮੈਂਟ ਤੋਂ ਫੰਡ ਵੀ ਲੈਂਦੇ ਨੇ, ਕੁਝ ਇੰਡੀਪੈਂਡੈਂਟ ਨੇ, ਉਹਨਾਂ ਨੂੰ ਆਰਡਰ ਕੱਢਿਆ ਗਿਆ ਕਿ ਭਾਈ ਤੁਸੀਂ ਇਹ ਵੰਦੇ ਮਾਤਰਮ ਜਿਹੜਾ ਨਹੀਂ ਗਾਏਗਾ ਉਹਦੀ ਰੈਕਗਨੀਸ਼ਨ ਕੈਂਸਲ ਹੋਏਗੀ, ਉਹਨੂੰ ਹੁਣ ਉਹ ਤਾਂ ਚੱਲ ਹੀ ਰਿਹਾ ਸੀ। ਹੁਣ 15 ਅਗਸਤ ਆ ਗਿਆ, 4 ਦਿਨ ਦੂਰ ਹੈ, ਲਾਲ ਕਿਲੇ ਤੇ ਜਿਹੜਾ ਉਹ ਮੋਦੀ ਨੇ ਝੰਡਾ ਫਹਿਰਾਣਾ ਹੈ ਔਰ ਜਿਹੜੀ ਖਬਰ ਮੇਨ ਹੈ ਕਿ ਵੰਦੇ ਮਾਤਰਮ ਟੂ ਬੀ ਸੰਗ ਫਰਮ ਰੈੱਡ ਫੋਰਟ ਫॉर ਫਸਟ ਟਾਈਮ, ਕਿ ਇਸ ਵਾਰੀ ਉਹਨਾਂ ਨੇ ਬਣਾ ਲਿਆ ਜੀ। ਦੇਖੋ 150 ਸਾਲਾ ਜਿਹੜਾ ਵੰਦੇ ਮਾਤਰਮ ਦੀ ਜਯੰਤੀ ਹੈ, ਵੀ ਵੰਦੇ ਮਾਤਰਮ ਜਿਵੇਂ ਕੋਈ ਬਹੁਤ ਵੱਡਾ ਕੋਈ ਇਹਨਾਂ ਦੇ ਮਹਾਂਪੁਰਖ, ਆਮ ਸਧਾਰਨ ਨਫ਼ਰਤ ਨਾਲ ਭਰਿਆ ਹੋਇਆ ਗੀਤ ਜਿਸ ਜਿਹੜਾ ਬਲੱਡ ਜਿਹੜਾ ਲੈਟਿੰਗ ਦਾ ਕਾਰਨ ਬਣਿਆ ਅੰਗਰੇਜ਼ਾਂ ਦੀ ਵੀ ਔਰ ਮੁਸਲਮਾਨਾਂ ਦੀ ਵੀ ਨਫ਼ਰਤ ਦੇ ਨਾਲ ਭਰਿਆ ਹੋਇਆ ਕਿ ਜੀ ਇਹ 150 ਸਾਲ ਹੋ ਗਏ ਨੇ ਜਦੋਂ ਵੰਦੇ ਮਾਤਰਮ ਲਿਖਿਆ ਗਿਆ ਸੀ ਔਰ ਅਸੀਂ ਰੈੱਡ ਫੋਰਟ ਤੋਂ ਇਸ ਵਾਰ ਜਦੋਂ ਮੋਦੀ ਨੇ ਤਿਰੰਗੇ ਨੂੰ ਸਲੂਟ ਦੇਣਾ ਔਰ ਇਸ ਤੋਂ ਪਹਿਲਾਂ ਤੁਸੀਂ 4 ਦਿਨ ਤੋਂ ਦੇਖੋ ਉਹਨਾਂ ਨੇ ਇੱਕ ਸ਼ੁਰੂ ਕੀਤਾ ਹੋਇਆ ਘਰ ਘਰ ਤਿਰੰਗਾ ਕਿ ਜੀ ਇਹ ਤਿਰੰਗੇ ਫਹਿਰਾਓ, ਕੋਈ ਬਾਈਕ ਰੈਲੀ ਕੱਢ ਰਹੇ। ਹੁਣ ਜਦੋਂ ਤੁਸੀਂ ਹਰ ਫਰੰਟ ਤੇ ਫੇਲ ਹੋ ਰਹੇ ਹੋ, ਜਿਹੜੀ ਕਿਸੇ ਸਿਆਣੇ ਨੇ ਕਹੀ ਹੋਈ ਇਹ ਗੱਲ ਕਹੀ ਹੋਈ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਜਿਹੜੇ ਬਦਮਾਸ਼ ਗੁੰਡੇ ਫੇਲ ਔਰ ਬੇਈਮਾਨ ਕਿਸਮ ਦੇ ਲੋਕ ਹੁੰਦੇ ਨੇ ਉਹਨਾਂ ਦਾ ਜਿਹੜਾ ਸਿਆਸੀ ਪਨਾਹ ਹੁੰਦੀ ਹੈ ਉਹ ਦੇਸ਼ ਭਗਤੀ ਹੁੰਦੀ। ਤੁਸੀਂ ਪੈਟਰੀਓਟਿਜ਼ਮ ਕਰੋ, ਦੇਸ਼ ਨੂੰ ਖਤਰਾ, ਦੇਸ਼ ਦਾ ਫਲਾਣਾ, ਅਸੀਂ ਜਿਹੜਾ ਉਹ ਭਾਰਤ ਮਾਂ ਦੇ ਸਪੂਤ ਤੇ ਇਹ ਵੋ। ਸੋ ਇਸ ਸਾਰੇ ਚੋਂ ਇਹੀ ਨਜ਼ਰ ਆਉਂਦਾ ਕਿ ਭਾਈ ਹੁਣ ਜੇ ਵੰਦੇ ਮਾਤਰਮ ਨਾ ਗਾਉਣਾ ਵੀ ਤੁਹਾਨੂੰ 4 ਸਾਲ ਜੇਲ੍ਹ 'ਚ 3 ਸਾਲ ਭੇਜਦਾ ਹੈ, ਰੈੱਡ ਫੋਰਟ ਤੇ ਹੁਣ ਜਿਹੜਾ ਵੰਦੇ ਮਾਤਰਮ ਗਾਇਆ ਜਾਣਾ, ਹੁਣ ਤਾਂ ਸਿਰਫ ਇੱਕੋ ਗੱਲ ਬਾਕੀ ਰਹਿ ਗਈ ਹੈ ਕਿ ਜੀ ਮਨੂ ਸਮ੍ਰਿਤੀ ਨੂੰ ਸੰਵਿਧਾਨ ਡਿਕਲੇਅਰ ਕਰਨਾ ਬਾਕੀ ਹੈ। ਬਾਕੀ ਜੋ ਹਾਲ ਇਹਨਾਂ ਨੇ ਜੁਡੀਸ਼ਰੀ ਦਾ, ਲੈਜਿਸਲੇਚਰ ਦਾ, ਐਗਜ਼ੈਕਟਿਵ ਦਾ ਕੀਤਾ ਹੈ, ਮੀਡੀਆ ਦਾ ਕੀਤਾ ਹੈ, ਜਿਵੇਂ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਹੁਣ ਜਿਹੜਾ ਇਹ ਵੰਦੇ ਮਾਤਰਮ ਦੀ ਰੌ ਦੇ ਹਵਾਲੇ ਨਾਲ ਇਹ ਜਿਹੜਾ ਅਗੇਨ ਇੱਕ ਨਫ਼ਰਤ ਫੈਲਾਉਣਗੇ ਕਿਉਂਕਿ ਇਹ ਮੁਸਲਮਾਨਾਂ ਦੇ ਮੂੰਹ 'ਚ ਸਿੱਖਾਂ ਲਈ ਵੀ ਗਰਦਬ ਪ੍ਰੀਤ ਭਸਮ ਸੰਗ ਹੋਏ। ਮਿੱਟੀ ਨੂੰ ਪਿਆਰ ਕਰਨਾ ਗਧਾ ਕਰਦਾ, ਗਧਾ ਲਿਟਦਾ ਮਿੱਟੀ ਦੇ ਵਿੱਚ। ਸਾਡੇ ਲਈ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾਨ ਹੈ, ਜਿਹੜੇ ਸਾਡੇ ਲਈ ਰੱਬ ਦੀ ਹੋਂਦ ਹੈ, ਅਕਾਲ ਪੁਰਖ ਹੈ, ਜਿਹੜਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਪਿੰਨ, ਉਹਦਾ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਭੇਖ ਹੈ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉਹ ਰਿਵੀਲ ਹੁੰਦਾ ਹੈ ਆਪਣੇ ਆਪ। ਸੋ ਸਾਡੇ ਲਈ ਮਾਤਾ ਜਾਂ ਮਿੱਟੀ ਜਾਂ ਇਹਦਾ ਕੋਈ ਮਤਲਬ ਹੈ। ਠੀਕ ਹੈ, ਅਸੀਂ ਜਿਸ ਧਰਤੀ ਦੇ ਉੱਤੇ ਅਸੀਂ ਆਏ, ਰੱਬ ਨੇ ਭੇਜਿਆ, ਅਸੀਂ ਮੰਨਦੇ ਹਾਂ, ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਕਿ ਇਹ ਇੱਕ ਖੇਡ ਦਾਈ ਦਾਏ ਵਾਂਗ ਨੇ ਦਿਨ ਰਾਤ। ਹਵਾ, ਪਾਣੀ, ਧਰਤੀ ਜਿਹੜਾ ਇਹਨਾਂ ਦਾ ਇੱਕ ਆਪਣਾ ਰੋਲ ਹੈ, ਲੇਕਿਨ ਸਾਡੇ ਲਈ ਨਾ ਇਹ ਕੋਈ ਦੇਵੀ ਹੈ ਭਾਰਤ ਮਾਂ, ਨਾ ਕੋਈ ਇਹ ਸੈਕਰਡ ਹੈ, ਨਾ ਕੋਈ ਪਾਇਸ ਹੈ, ਨਾ ਕੋਈ ਇਹਨਾਂ ਦੀ ਨੈਸ਼ਨੈਲਿਟੀ 'ਚ ਅਸੀਂ ਯਕੀਨ ਰੱਖਦੇ ਹਾਂ। ਪਰ ਜਿਨ੍ਹਾਂ ਦੇ ਕੋਲ ਪਾਵਰ ਹੈ ਇਸ ਵੇਲੇ, ਜਿਵੇਂ ਸਾਡੇ ਇੱਕ ਵੀਰ ਕਹਿੰਦੇ ਹੁੰਦੇ ਨੇ ਕਿ ਭਾਈ ਜਿਨ੍ਹਾਂ ਦੇ ਕੋਲ ਸਿਆਸੀ ਪਾਵਰ ਹੁੰਦੀ ਹੈ ਉਹਨਾਂ ਦਾ ਗੋਹਾ ਵੀ ਵਿਕਦਾ ਹੈ ਤੇ ਉਹਨਾਂ ਦਾ ਮੂਤਰ ਵੀ ਜਿਹੜਾ ਹੈ ਉਹਦਾ ਵੀ ਭਾਅ ਰੱਖਿਆ ਹੁੰਦਾ ਹੈ। ਤੇ ਜਿਹੜੀਆਂ ਕੌਮਾਂ ਗੁਲਾਮ ਬਣ ਜਾਂਦੀਆਂ ਨੇ, ਜਿਹੜੀਆਂ ਸਬਜੂਗੇਟ ਹੁੰਦੀਆਂ ਨੇ, ਉਹਨਾਂ ਦੀ ਸੱਚਾਈ, ਉਹਨਾਂ ਦੀ ਹਕੀਕਤ ਉਹਨੂੰ ਇੱਕ ਪਾਸੇ ਰੱਖ ਕੇ ਉਹਨਾਂ ਦੇ ਉੱਤੇ ਹੀ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ
ਦੇ ਲੇਬਲ ਲਾ ਕੇ ਫਿਰ ਉਹਨਾਂ ਦੇ ਮੁਕਾਬਲੇ ਬਣਾਏ ਜਾਂਦੇ ਨੇ, ਉਹਨਾਂ ਨੂੰ ਹੀ ਜ਼ਲੀਲ ਕੀਤਾ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣਾ ਬ੍ਰੇਕ ਫਿਓਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।